ਜੀ ਅਸੀਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪੰਜਾਬੀ ਪ੍ਰਚਾਰ ਦੇ ਦਫ਼ਤਰ ਦੇ ਵਿੱਚ। ਤੇ ਸਾਡਾ ਜਿਹੜਾ ਪੰਜਾਬੀ ਪ੍ਰਚਾਰ ਦਾ ਮੋਟਿਵ ਹੈ ਜਾਂ ਮਕਸਦ ਹੈ ਉਹ ਇਹ ਹੈ ਕਿ ਪੰਜਾਬ ਦੇ ਅੰਦਰ, ਲਹਿੰਦੇ ਪੰਜਾਬ ਦੇ ਅੰਦਰ, ਪਾਕਿਸਤਾਨੀ ਪੰਜਾਬ ਦੇ ਅੰਦਰ ਅਜੇ ਤੱਕ ਜਿਹੜੀ ਮੁੱਢਲੀ ਤਾਲੀਮ ਹੈ, ਬੇਸਿਕ ਐਜੂਕੇਸ਼ਨ ਹੈ, ਉਹਦੇ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਹੁਣ ਇੱਥੇ ਹੁੰਦਾ ਕੀ ਹੈ ਕਿ ਜਿਹੜਾ ਸਾਡਾ ਬੱਚਾ ਹੈ ਉਹ ਸ਼ੁਰੂ ਤੋਂ ਹੀ ਆਪਣੀ ਬੋਲੀ ਤੋਂ, ਆਪਣੇ ਕਲਚਰ ਤੋਂ, ਆਪਣੀ ਧਰਤੀ ਤੋਂ ਵਾਂਝਾ ਹੋ ਜਾਂਦਾ, ਦੂਰ ਹੋ ਜਾਂਦਾ। ਇੱਥੋਂ ਦੇ ਜਿਹੜੇ ਹੀਰੋਜ਼ ਹਨ ਉਹਨਾਂ ਨੂੰ ਉਹ ਪੜ੍ਹਾਏ ਜਾਂਦੇ ਨੇ, ਅਫਗਾਨੀ ਹੀਰੋਜ਼ ਪੜ੍ਹਾਏ ਜਾਂਦੇ ਨੇ ਜਿਹੜੇ ਹਮੇਸ਼ਾ ਤੋਂ ਪੰਜਾਬੀਆਂ ਦੇ ਦੁਸ਼ਮਣ ਸੀ। ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ ਦੁਰਾਨੀ, ਜਿਨ੍ਹਾਂ ਨੇ ਪੰਜਾਬੀਆਂ ਦੇ ਗਲੇ ਕੱਪੇ ਸਨ, ਉਹਨਾਂ ਨੂੰ ਹੀਰੋ ਬਣਾਇਆ ਜਾਂਦਾ। ਜਿਹੜੇ ਪੰਜਾਬ ਦੇ ਹੀਰੋ ਸਨ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਹੈ, ਉਸ ਤੋਂ ਪਹਿਲੇ ਦੁੱਲਾ ਭੱਟੀ ਅਸੀਂ ਹੈ, ਰਾਜਾ ਪੋਰਸ ਹੈ, ਰਾਜਾ ਅਹਿਮਦ ਖਾਂ ਖਰਰ ਹੈ, ਭਗਤ ਸਿੰਘ ਹੈ, ਇਹੋ ਜਿਹੇ ਨਾਮ ਨਿਸਾਬ ਦੇ ਵਿੱਚ ਸ਼ਾਮਿਲ ਨਹੀਂ ਕੀਤੇ ਜਾਂਦੇ। ਸੋ ਸਾਡੀ ਜਿਹੜੀ ਕੋਸ਼ਿਸ਼ ਹੈ ਪੰਜਾਬੀ ਪ੍ਰਚਾਰ ਦੀ, ਔਰ ਜਿਵੇਂ ਤੁਸੀਂ ਕਹਿੰਦੇ ਹੋ ਕਿ ਜਥੇਬੰਦੀਆਂ, ਮੁਖਤਲਿਫ ਕਿਸਾਨ ਜਥੇਬੰਦੀਆਂ ਹਨ ਪੰਜਾਬ ਦੇ ਅੰਦਰ ਵੀ, ਸਾਡੇ ਮੁਖਤਲਿਫ ਪੰਜਾਬੀ ਤਨਜ਼ੀਮਾਂ ਹਨ ਜਿਹਦੇ ਵਿੱਚੋਂ ਪੰਜਾਬੀ ਪ੍ਰਚਾਰ ਇੱਕ ਹੈ। ਲੇਕਿਨ ਜਿਹੜਾ 1 ਪੁਆਇੰਟ ਏਜੰਡਾ ਹੈ ਕਿ ਪੰਜਾਬੀ ਨੂੰ ਪਹਿਲੀ ਜਮਾਤ ਤੋਂ ਪੜ੍ਹਾਇਆ ਜਾਵੇ ਤਾਂ ਕਿ ਬੱਚੇ ਸਾਡੇ ਸ਼ੁਰੂ ਤੋਂ ਆਪਣੀ ਧਰਤੀ ਦੇ ਨਾਲ, ਆਪਣੇ ਕਲਚਰ ਨਾਲ ਜੁੜ ਸਕਣ। ਉਹਦੇ ਵਿੱਚ ਹਰ ਬੰਦਾ, ਹਰ ਸੱਥ ਜਿਹੜੀ ਹੈ ਉਹ ਮੁਤਫਿਕ ਹੈ। ਸੋ ਇੱਕ ਸਾਡੀ ਲਹਿੰਦੇ ਪੰਜਾਬ ਦੇ ਅੰਦਰ ਜਿਹੜੀ ਵੱਡੀ ਮੂਵਮੈਂਟ ਹੈ ਉਹ ਬੋਲੀ ਦੇ ਸਵਾਲ ਨੂੰ ਲੈ ਕੇ ਹੈ। ਤੇ ਇਸੇ ਮੋਟਿਵ ਲਈ ਹੀ ਅਸੀਂ ਸਾਰੇ ਇਕੱਠੇ ਹੁੰਦੇ ਹਾਂ। ਜਿਤਨੇ ਤੁਸੀਂ ਪੰਜਾਬੀ ਪ੍ਰਚਾਰ ਦੇ ਇੱਥੇ ਦੋਸਤ ਦੇਖ ਰਹੇ ਹੋ, ਤੇ ਪੰਜਾਬੀ ਪ੍ਰਚਾਰ ਵੱਲ ਨੂੰ ਅਸੀਂ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਤੇ ਬਾਕੀ ਜਿਹੜਾ ਤੁਸੀਂ ਉਹ ਗੁਰਮੁਖੀ ਤੇ ਸ਼ਾਹਮੁਖੀ ਵਾਲਾ ਮੇਰੇ ਤੋਂ ਕੁਐਸਚਨ ਕਰ ਰਹੇ ਸੀ, ਉਹ ਕੀ ਸੀ ਤੁਹਾਡਾ ਕੁਐਸਚਨ? ਉਹ ਮੇਰਾ ਸੀ ਕਿ ਜਿਹੜੀ ਪੰਜਾਬੀ ਬੋਲੀ ਆ ਉਹਨੂੰ ਪਹਿਲੇ ਸਮਿਆਂ ਦੇ ਵਿੱਚ ਸ਼ਾਹਮੁਖੀ ਦੇ ਵਿੱਚ ਲਿਖਿਆ ਜਾਂਦਾ ਸੀ, ਤੇ ਉਸ ਤੋਂ ਬਾਅਦ ਜਿਹੜੇ ਸਾਡੇ ਪੀਰ ਪੈਗੰਬਰ ਗੁਰੂ ਹੋਏ ਨੇ ਉਹਨਾਂ ਨੇ ਦੁਬਾਰਾ ਜਿਹੜੀ ਜ਼ਬਾਨ ਨੂੰ ਉਸ ਟਾਈਮ ਲੰਡੇ ਕਹਿੰਦੇ ਸੀ, ਉਸ ਨੂੰ ਦੁਬਾਰਾ ਪ੍ਰਮੋਟ ਕਰਕੇ ਗੁਰਮੁਖੀ ਨੂੰ ਡਿਵੈਲਪ ਕੀਤਾ। ਜੀ ਨੇ ਕੀਤਾ ਸੀ ਜੀ ਉਹਨੂੰ ਡਿਵੈਲਪ ਕਰਕੇ ਸਾਡੇ ਗੁਰੂ ਸਾਹਿਬਾਨ ਨੇ ਦੁਬਾਰਾ ਲਾਗੂ ਕੀਤੀ। ਜਿਹੜੀ ਉਹ ਉਧਰ ਚੜ੍ਹਦੇ ਪੰਜਾਬ ਦੇ ਵਿੱਚ ਹਰ ਕੰਮ ਜਿਹੜਾ ਗੁਰਮੁਖੀ ਵਿੱਚ ਹੁੰਦਾ ਹੈ, ਤੇ ਲਹਿੰਦੇ ਪੰਜਾਬ ਵਿੱਚ ਤੁਸੀਂ ਦੱਸਿਆ ਕਿ ਸ਼ਾਹਮੁਖੀ ਵਿੱਚ ਹੁੰਦਾ ਹੈ। ਜਿਹੜੀ ਤੁਸੀਂ ਕੋਸ਼ਿਸ਼ ਕਰ ਰਹੇ ਆ ਉਹ ਇੱਥੇ ਪਾਕਿਸਤਾਨ ਦੇ ਅੰਦਰ ਕਰ ਰਹੇ, ਤੇ ਤੁਸੀਂ ਸ਼ਾਹਮੁਖੀ ਵਿੱਚ ਕਰ ਰਹੇ ਜਾਂ ਗੁਰਮੁਖੀ ਵਿੱਚ? ਸਭ ਇਨਫੋਰਮੇਸ਼ਨ ਵਾਸਤੇ ਇਸ ਵਾਰ ਦੇਖੋ ਜੀ, ਜਿਸ ਤਰੀਕੇ ਨਾਲ ਤੁਸੀਂ ਖੁਦ ਹੀ ਕਿਹਾ ਕਿ ਜਿਹੜੀ ਸਟੈਬਲਿਸ਼ ਸਕ੍ਰਿਪਟ ਹੈ ਪੰਜਾਬੀ ਦੇ ਦੋ ਹੈ, ਸ਼ਾਹਮੁਖੀ ਔਰ ਗੁਰਮੁਖੀ ਹੈ ਜੀ। ਹੁਣ ਜਿਹੜੀਆਂ ਵੰਡਾਂ ਹੋਈਆਂ, ਵੰਡਾਂ ਤੋਂ ਪਹਿਲੇ ਵੀ ਇਹ ਵੰਡ ਹੋ ਚੁੱਕੀ ਸੀ ਬੋਲੀ ਦੇ ਸਵਾਲ ਤੇ, ਜਿਹੜੇ ਗੋਰੇ ਨੇ ਪਾੜ ਪਾ ਦਿੱਤਾ ਸੀ। ਉਹਨਾਂ ਨੇ ਗੁਰਮੁਖੀ ਨੂੰ ਕਿਹਾ ਕਿ ਤੁਹਾਡੀ ਸਿੱਖਾਂ ਦਾ ਸਕ੍ਰਿਪਟ ਹੈ। ਜਿਹੜੇ ਹਿੰਦੂ ਕਮਿਊਨਿਟੀ ਸੀ, ਪੰਜਾਬੀ ਹਿੰਦੂ ਸੀ, ਉਹਨਾਂ ਨੂੰ ਹਿੰਦੀ ਦੇ ਨਾਲ ਜੋੜ ਦਿੱਤਾ। ਤੇ ਜਿਹੜਾ ਇੱਥੋਂ ਦਾ ਪੰਜਾਬੀ ਸੀ ਉਹਨੂੰ ਕਿਹਾ ਕਿ ਜਿਹੜੀ ਨਵੀਂ ਜ਼ਬਾਨ ਅਸੀਂ ਬਣਾਈ ਹੈ ਫੋਰਟ ਵਿਲੀਅਮ ਕਾਲਜ ਦੇ ਥਰੂ, ਉਰਦੂ, ਇਹ ਮੁਸਲਮਾਨ ਲੈਂਗੁਏਜ ਹੈ। ਸੋ ਵੰਡ ਤੇ ਉਹਨਾਂ ਨੇ ਗੋਰੇ ਦੀ ਪਾਈ ਹੋਈ ਹੈ, ਲੇਕਿਨ 47 ਦਾ ਪਾੜ ਪਿਆ। ਉਸ ਤੋਂ ਬਾਅਦ ਜਿਹੜੇ ਚੜ੍ਹਦੇ ਦੇ ਲੋਕ ਸੀ ਉਹ ਗੁਰਮੁਖੀ ਦੇ ਨਾਲ ਜੁੜ ਗਏ, ਕਿਉਂਕਿ ਸਾਰਾ ਲਿਟਰੇਚਰ ਉਹਨਾਂ ਦਾ ਗੁਰਮੁਖੀ ਸੀ। ਜਿਹੜਾ ਮੁਸਲਿਮ ਪੰਜਾਬੀ ਸੀ, ਪੁਰਾਣੀ ਬੋਲੀ ਤੇ ਇੱਥੋਂ ਦੀ ਅਗਰ ਕਵੀਏ ਤੇ ਉਹ ਲੰਡੇ ਹੀ ਸੀ। ਲੰਡਿਆਂ ਦੇ ਵਿੱਚ ਕਾਰ ਵਪਾਰ ਸਾਰਾ ਕੁਝ ਉਹ ਹੁੰਦਾ ਸੀ। ਉਹ ਜਿਵੇਂ ਤੁਸੀਂ ਦੱਸਿਆ ਕਿ ਗੁਰੂ ਸਾਹਿਬਾਨ ਨੇ ਉਸ ਨੂੰ ਦੁਬਾਰਾ ਤੋਂ ਉਸ ਨੂੰ ਬਣਾਇਆ, ਉਸ ਨੂੰ ਸੰਵਾਰਿਆ, ਜਿੱਦਾਂ ਅੱਜ ਗੁਰਮੁਖੀ ਅਸੀਂ ਦੇਖ ਰਹੇ ਹਾਂ। ਸੋ ਇੱਥੇ ਜਿਹੜਾ ਹੈ ਚੂੰਕਿ ਮੁਸਲਿਮ ਪੰਜਾਬੀ ਰਹਿ ਗਿਆ, ਔਰ ਮੁਸਲਿਮ ਪੰਜਾਬੀ ਦੀ ਰਵਾਇਤ ਉਹ ਵੀ ਪਰਸ਼ੀਅਨ ਸਕ੍ਰਿਪਟ ਜਿਹੜਾ ਸੀ ਉਹਦੇ ਨਾਲ ਜੁੜੀ ਹੋਈ ਸੀ। ਉਹਦੇ ਜਿਹੜੇ ਸਾਰੇ ਸੂਫੀਆਂ ਨੇ ਲਿਟਰੇਚਰ ਦਿੱਤਾ ਹੈ ਇਸ ਦੇ ਵਿੱਚ, ਬਾਬਾ ਫਰੀਦ ਤੋਂ ਲੈ ਕੇ ਅਸੀਂ ਬੁੱਲੇ ਸ਼ਾਹ ਤੱਕ ਕਰਨੇ ਆ, ਵਾਰਿਸ ਸ਼ਾਹ ਤੱਕ ਕਰਨੇ ਆ, ਮੀਆਂ ਮੁਹੰਮਦ ਬਖਸ਼ ਤੱਕ ਕਰਨੇ ਆ, ਖਾਜਾ ਫਰੀਦ ਤੱਕ ਕਰਨੇ ਆ, ਅੱਜ ਤੱਕ ਉਹ ਸਾਰਾ ਫਿਰ ਸ਼ਾਹਮੁਖੀ ਦੇ ਵਿੱਚ ਲਿਖਿਆ ਗਿਆ। ਹੁਣ ਗੁਰਮੁਖੀ ਇੱਥੋਂ ਦੀ ਜਿਹੜੀ ਹੈ ਉਹ ਇਸ ਹੱਦ ਤੱਕ ਫੈਮੀਲੀਅਰ ਨਹੀਂ ਹੈ, ਸਿਰਫ ਸ਼ਾਹਮੁਖੀ ਹੈ, ਕਿਉਂਕਿ ਇੱਥੋਂ ਦੀ ਜਿਹੜੀ ਉਰਦੂ ਹੈ ਉਹ ਵੀ ਉਸੇ ਸਕ੍ਰਿਪਟ ਦੇ ਵਿੱਚ ਲਿਖੀ ਜਾਂਦੀ ਹੈ ਜਿਹੜੀ ਪੰਜਾਬੀ ਸ਼ਾਹਮੁਖੀ ਦੇ ਵਿੱਚ ਲਿਖੀ ਜਾਂਦੀ ਹੈ। ਇਸ ਲਈ ਆਮ ਬੰਦੇ ਲਈ ਇਹ ਉਹਨੂੰ ਨੇੜੇ ਅਗਰ ਹੋਏਗਾ ਪੰਜਾਬੀ ਦੇ ਤਾਂ ਸ਼ਾਹਮੁਖੀ ਸਕ੍ਰਿਪਟ ਦੇ ਹੋਏਗਾ। ਸੋ ਇੱਥੇ ਸਾਡੀ ਕੋਸ਼ਿਸ਼ ਉਹ ਸ਼ਾਹਮੁਖੀ ਸਕ੍ਰਿਪਟ ਵਾਸਤੇ ਹੈ ਕਿ ਪਹਿਲੇ ਸਟੈਪ ਤੋਂ ਲੈ ਕੇ ਬੱਚੇ ਨੂੰ ਉਹਦੇ ਕੰਨਾਂ ਦੇ ਵਿੱਚ ਉਹਨੂੰ ਪੜ੍ਹਾਈ ਦਿੱਤੀ ਜਾਵੇ ਤਾਂ ਕਿ ਉਹ ਆਉਣ ਵਾਲੇ ਵੇਲੇ ਦੇ ਵਿੱਚ ਉਹਦੇ ਅੰਦਰ ਪੰਜਾਬ ਔਰ ਪੰਜਾਬੀਅਤ ਨਾਲ ਮੁਹੱਬਤ ਜਿਹੜੀ ਹੈ ਉਹ ਕੋਈ ਵੱਧ ਸਕੇ। ਇੱਕ ਸਵਾਲ ਮੇਰੇ ਜੇਨ ਚ ਮੈਂ ਤੁਹਾਡਾ ਸਵਾਲ ਟੋਕ ਰਿਹਾ ਵੀ ਚਲੋ ਅਸੀਂ ਹਿੰਦੁਸਤਾਨ 'ਚ ਤਾਂ ਇਹ ਗੱਲ ਮੰਨਦੇ ਆ ਵੀ ਜਿਹੜਾ ਹਿੰਦੂ ਸਾਮਰਾਜ ਹੈ ਉਹ ਬ੍ਰਾਹਮਣਵਾਦ ਹੈ, ਉਹ ਸਿੱਖਾਂ ਨੂੰ ਜੇ ਘੱਟ ਗਿਣਤੀ ਤੇ ਉਹਦੀ ਬੋਲੀ ਨੂੰ, ਉਹਦੀ ਜ਼ੁਬਾਨ ਨੂੰ, ਉਹਦੇ ਪਹਿਰਾਵੇ ਨੂੰ, ਉਹਦੇ ਕਲਚਰ ਨੂੰ, ਉਹਦੇ ਧਰਮ ਨੂੰ ਖੋਹਣਾ ਚਾਹੁੰਦਾ ਹੈ। ਕਿਉਂਕਿ ਅਸੀਂ ਤਾਂ ਉੱਥੇ ਗੁਲਾਮ ਮਹਿਸੂਸ ਕਰ ਰਹੇ ਹਾਂ ਉੱਥੇ, ਕਿਉਂ ਉਹ ਵੀ ਚਾਹੁੰਦਾ ਮੈਂ ਇਹਨਾਂ ਸਾਰਿਆਂ ਨੂੰ ਇੱਕ ਆਪਣੇ ਵਿੱਚ ਸਮੂਹ ਲਵਾਂ। ਪਰ ਤੁਸੀਂ ਆਜ਼ਾਦ ਹੋ, ਪਾਕਿਸਤਾਨ ਆਜ਼ਾਦ ਮੁਲਕ ਹੈ, ਪੰਜਾਬ ਇੱਕ ਆਜ਼ਾਦ ਹੈ। ਪੰਜਾਬ ਦਾ ਤੁਹਾਡਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਵੀ ਤੁਹਾਡਾ ਆਪਣਾ ਬਾਹਰਲਾ ਨਹੀਂ ਹੈ। ਫਿਰ ਪੰਜਾਬੀ ਬੋਲੀ ਨੂੰ ਕੀ ਖਤਰਾ ਹੈ, ਜਾਂ ਉਹ ਪੰਜਾਬੀ ਬੋਲੀ ਖਤਮ ਕਿਉਂ ਹੋ ਗਈ, ਜਾਂ ਉਹਨੂੰ ਬੜਾ ਸੋਹਣਾ ਸਵਾਲ ਹੈ, ਮੈਂ ਸਮਝ ਗਿਆ। ਕਿਉਂ? ਦੇਖੋ, ਭਗਤ ਸਿੰਘ ਨੇ ਇੱਕ ਦਫਾ ਕਿਹਾ ਸੀ ਕਿ ਜਿਹੜੀ ਆਜ਼ਾਦੀਆਂ ਤੁਸੀਂ ਚਾਹ ਰਹੇ ਹੋ ਨਾ, ਜਿਹੜੀਆਂ ਬੁਨਿਆਦਾਂ ਤੇ ਜੀ ਤੁਸੀਂ ਗੋਰੇ ਦੀ ਗੁਲਾਮੀ ਦੇ ਵਿੱਚੋਂ ਆਜ਼ਾਦ ਹੋ ਕੇ ਕਾਲੇ ਦੀ ਗੁਲਾਮੀ ਦੇ ਵਿੱਚ ਆ ਜਾਓ ਜੀ। ਸੋ ਸਭ ਤੋਂ ਪਹਿਲੇ ਤਾਂ ਜਿਹੜਾ ਇੱਥੇ ਪਾਰਟੀਸ਼ਨ ਵੇਲੇ ਇੱਕ ਜਾਗੀਰਦਾਰਾਨਾ ਸਿਸਟਮ ਸੀ ਲਹਿੰਦੇ ਦੇ ਵਿੱਚ, ਉਹ ਨਹੀਂ ਤੋੜਿਆ ਗਿਆ।
ਫਿਰ ਇੱਥੋਂ ਦਾ ਜਿਹੜਾ ਸਾਰਾ ਸਿਸਟਮ ਸੀ ਉਹ ਗੋਰੇ ਦਾ ਜੋ ਦਿੱਤਾ ਹੋਇਆ ਸੀ ਨਿਸਾਬ, ਉਹੀ ਮੁਰਤਬਸ਼ੁਦਾ ਉਹੀ ਹੈ। ਕੁਝ ਲੋਕ ਜਿਹੜੇ ਯੂਪੀ ਸੀਪੀ ਦੇ ਸਨ ਉਹ ਕਾਬਜ਼ ਹੋ ਗਏ ਇੱਥੋਂ ਦੀਆਂ ਜਾਇਦਾਦਾਂ ਤੇ ਇੱਥੋਂ ਦੇ ਬਿਊਰੋਕ੍ਰੇਸੀ ਤੇ। ਹੁਣ ਉਹ ਲੋਕ ਇਹ ਨਹੀਂ ਚਾਹੁੰਦੇ ਸੀ ਕਿ ਇੱਥੋਂ ਦੀ ਜਿਹੜੀ ਕੌਮ ਦਾ, ਪੰਜਾਬੀ ਜਿਹੜੀ ਵੱਡੀ ਕੌਮ ਹੈ, ਪੰਜਾਬੀ ਨੂੰ ਬੁੱਲੇ ਸ਼ਾਹ ਪੜਾਇਆ ਜਾਵੇ। ਉਹ ਬਹੁਤ ਅੱਛੀ ਤਰ੍ਹਾਂ ਸਮਝਦੇ ਸੀ। ਦੇਖੋ ਦੋ ਤਰ੍ਹਾਂ ਦੇ ਕਲਾਸਿਸ ਹੁੰਦੀਆਂ ਨੇ। ਇੱਕ ਆਮ ਬੰਦੇ ਦੀ ਕਲਾਸ ਹੁੰਦੀ ਹੈ ਜਿਹਦੇ ਨਾਲ ਪੰਜਾਬੀ ਜੁੜ ਗਿਆ। ਇੱਕ ਉਹਦੀ ਖਾਸ ਕਲਾਸ, ਜਿਹੜੀ ਖਾਸ ਕਲਾਸ ਹੁੰਦੀ ਉਹਨਾਂ ਦੇ ਖਾਸ ਬੈਨੀਫਿਟਸ ਵੀ ਹੁੰਦੇ ਨੇ। ਹੁਣ ਉਹ ਦੇਖਦੇ ਨੇ ਕਿ ਸਾਡੇ ਬੈਨੀਫਿਟਸ ਨੂੰ ਕਿੱਥੋਂ ਹਰਟ ਹੋਣਗੇ, ਉਹ ਉਹਦੇ ਅੱਗੇ ਕੰਧਾਂ ਖੜੀਆਂ ਕਰਦੇ ਨੇ। ਸੋ ਪੰਜਾਬੀ ਜ਼ਬਾਨ ਦਾ ਹੋਣਾ ਉਹਨਾਂ ਵਾਸਤੇ ਬਹੁਤ ਵੱਡਾ ਖਤਰਾ ਸੀ। ਜਿਸ ਦੇ ਅੰਦਰ ਉਹ ਭਗਤ ਨੂੰ ਪੜ੍ਹ ਲੈਣਗੇ, ਜਿਸ ਦੇ ਅੰਦਰ ਉਹ ਬੁੱਲੇ ਸ਼ਾਹ ਨੂੰ ਪੜ੍ਹ ਲੈਣਗੇ, ਤੇ ਕਿਆ ਉਹ ਜਿਵੇਂ ਗੁਲਾਮੀ ਦੀ ਗੱਲ ਹੋ ਰਹੀ ਹੈ, ਉਹ ਗੁਲਾਮੀ ਚਾਹੇ ਕਿਸੇ ਹਿੰਦੁਸਤਾਨ ਦੀ ਹੋਵੇ, ਚਾਹੇ ਪਾਕਿਸਤਾਨ ਦੇ ਅੰਦਰ ਰਹਿੰਦੇ ਹੋਏ ਖਾਸ ਤਬਕੇ ਦੀ ਹੋਵੇ, ਉਹ ਕਬੂਲ ਕਰੇਗਾ? ਉਹ ਕਦੀ ਨਹੀਂ ਕਰੇਗਾ। ਉਹਨੂੰ ਰਾਏ ਅਹਿਮਦ ਖਰਲ ਦੀ ਮੂਵਮੈਂਟ, ਜਿਹੜੀ ਕਿਸਾਨੀ ਮੂਵਮੈਂਟ ਸੀ ਉਸ ਵੇਲੇ ਦੀ, ਆਮ ਲੋਕਾਂ ਦੀ, ਜ਼ਿਮੀਂਦਾਰਾਂ ਦੀ ਮੂਵਮੈਂਟ ਸੀ, ਉਹਦੇ ਬਾਰੇ ਬੱਚੇ ਪੜ੍ਹ ਲੈਣਗੇ ਤੇ ਉਹ ਜਿਹੜੇ ਅੱਜ ਦੀ ਕਾਬਜ਼ ਇੱਥੇ ਦੇ ਹਕੂਮਤਾਂ ਹਨ ਉਹਨਾਂ ਦੇ ਅੱਗੇ ਕਿਉਂ ਖੜੇ ਨਹੀਂ ਹੋਣਗੇ? ਸੋ ਬੋਲੀ ਇਸ ਲਈ ਸਕਿਪ ਕਰ ਦਿੱਤੀ ਗਈ। ਲੋਕ ਆਪਣੇ ਹੀ ਹਨ। ਅੱਜ ਦੇ ਲੋਕ ਤੁਸੀਂ ਦੇਖੋ, ਫਲਾਣਾ ਰੰਧਾਵਾ, ਫਲਾਣਾ ਜੱਟ, ਫਲਾਣਾ ਵੱਟੂ, ਫਲਾਣਾ ਰਾਣਾ, ਇਹ ਸਾਰੇ ਮੇਨ ਪੋਸਟਾਂ ਤੇ ਉਹੀ ਬੈਠੇ ਨੇ। ਲੇਕਿਨ ਇਹ ਉਹ ਕਲਾਸ ਹੈ ਜਿੰਦਾ ਇਸ ਧਰਤੀ ਨਾਲ ਕੋਈ ਤਾਲੁਕ ਨਹੀਂ, ਆਪਣੇ ਬੈਨੀਫਿਟਸ ਨਾਲ ਤਾਲੁਕ ਹੈ। ਸੋ ਬੈਨੀਫਿਟਸ ਦੀ ਗੇਮ ਹੈ, ਪਾਕਿਸਤਾਨ ਦੇ ਅੰਦਰ ਹੋਵੇ ਜਾਂ ਇੰਡੀਆ ਦੇ ਵਿੱਚ ਹੋਵੇ। ਇੱਕ ਜ਼ਬਾਨ, ਇੱਕ ਕਲਚਰ, ਉਹ ਇਸ ਲਈ ਕਰਨਾ ਚਾਹੁੰਦੇ ਹੈ ਜਿਸ ਕੌਮ ਦੀ ਜ਼ਬਾਨ ਹੀ ਖੋਲ ਲਈ ਜਾਵੇ, ਉਹਦਾ ਜ਼ਬਾਨ ਖੋਲ ਲਈ, ਉਹਦਾ ਕਲਚਰ ਖੋਲਿਆ, ਉਹਦਾ ਸਮਾਜਿਕ ਖੋਲਿਆ, ਉਹਦਾ ਇਤਿਹਾਸ ਖੋਲਿਆ। ਜਦੋਂ ਇਹਦੀ ਇਤਿਹਾਸ ਹੀ ਸਾਰਾ ਕੁਝ ਹੀ ਖੋਲ ਲਿਆ, ਫਿਰ ਉਹ ਆਪਣੇ ਪੁਰਖਿਆਂ ਤੋਂ ਸੇਧ ਕਿਵੇਂ ਮਿਲੂ? ਫਿਰ ਉਹ ਬਣ ਜਾਏਗਾ। ਸਾਡੇ ਗੁਜਰਾਤ ਵਾਲੀ ਸਾਈਡ ਤੇ ਬੜੇ ਮਸ਼ਹੂਰ ਹਨ ਦੌਲੇ ਸ਼ਾਹ ਦੇ ਚੂਹੇ। ਉਹ ਦੌਲੇ ਸ਼ਾਹ ਦੇ ਚੂਹਾਂ ਦਾ ਕੀ ਕਰਦੇ ਨੇ ਕਿ ਜਦੋਂ ਬੱਚੇ ਪੈਦਾ ਹੁੰਦੇ ਨੇ ਨਾ, ਤੇ ਕੁਝ ਬਦਬਖਤ ਲੋਕ ਉਹ ਦਰਬਾਰਾਂ ਤੇ ਸੁੱਟ ਜਾਂਦੇ ਨੇ, ਕਿਉਂਕਿ ਪੀਰ ਕੋਲ ਉਹ ਦੁਆ ਮੰਗਵਾਉਂਦੇ ਨੇ ਕਿ ਪੀਰਾ ਜੇ ਬੱਚਾ ਮਿਲੇਗਾ ਤਾਂ ਤੈਨੂੰ ਦੇ ਦਿਆਂਗਾ। ਉਹ ਫਿਰ ਆ ਕੇ ਬੱਚਾ ਦੇ ਦਿੰਦੇ ਨੇ। ਜਿਹੜੇ ਉਸ ਦਰਬਾਰਾਂ ਦੇ ਆਸੇ-ਪਾਸੇ ਦੇ ਕਾਬਜ਼ ਕੂਤਾਂ, ਉਹ ਕੀ ਕਰਦੇ ਨੇ, ਉਹਦੇ ਬਚਪਨ ਤੋਂ ਹੀ ਉਹਨਾਂ ਦਾ ਦਿਮਾਗ ਬਣਨਾ ਸ਼ੁਰੂ ਕਰ ਦਿੰਦੇ ਲੋਹੇ ਦੇ ਨਾਲ। ਹੀ ਇਸ ਤਰੀਕੇ ਦਾ ਉਹਦਾ ਦਿਮਾਗ ਵੱਧਦਾ ਨਹੀਂ, ਸਿਰ ਨਹੀਂ ਵੱਧਦਾ, ਔਰ ਦਿਮਾਗ ਵੀ ਉਹਦੇ ਅੰਦਰ ਜਿਹੜਾ ਹੈ ਨਾ ਉਹੀ ਰਹਿੰਦਾ ਹੈ ਜੋ ਨਿੱਕੇ ਹੁੰਦਾ ਦਾ ਦਿਮਾਗ ਹੈ। ਉਹਦੀ ਪੂਰੀ ਬਾਡੀ ਉਹ ਵੱਡੀ ਹੁੰਦੀ ਰਹਿੰਦੀ ਹੈ। ਉਹਨਾਂ ਨੂੰ ਕਿਸ ਕੰਮ ਤੇ ਲਾਉਂਦੇ ਹਨ? ਉਹਨਾਂ ਨੂੰ ਮੰਗਣ ਤੇ ਲਾਉਂਦੇ। ਦੌਲੇ ਸ਼ਾਹ ਦੇ ਚੂਹੇ ਬੜੇ ਮਸ਼ਹੂਰ ਟਰਮ ਇੱਥੇ। ਜਿਹੜਾ ਲਹਿੰਦੇ ਦਾ ਪੰਜਾਬੀ ਹੈ, ਇਹ ਦੌਲੇ ਸ਼ਾਹ ਦਾ ਚੂਹਾ ਹੈ। ਸਾਡੇ ਜਿਹੜੇ ਕੋਈ ਪਾਗਲ ਹਨ ਨਾ, ਜਾਂ ਜਿਨ੍ਹਾਂ ਨੂੰ ਇੱਥੇ ਗਦਾਰ ਕਿਹਾ ਜਾਂਦਾ ਹੈ, ਉਹ ਲੋਕ ਹਨ ਜਿਨ੍ਹਾਂ ਨੇ ਕਿਤੇ ਕੜਾ ਤੁੜਵਾ ਲਿਆ ਸੀ। ਇੰਟਰਨੈਸ਼ਨਲ ਨੌਲੇਜ ਉਹਨਾਂ ਦੇ ਕੋਲ ਆ ਗਿਆ, ਉਹਨਾਂ ਨੇ ਸੂਫੀਆਂ ਨੂੰ ਪੜ੍ਹ ਲਿਆ। ਇਹ ਕੜੇ ਤੋੜਨ ਲਈ ਇੱਥੋਂ ਦੇ ਸੂਫੀ ਤੇ ਗੁਰੂ ਨੂੰ ਪੜ੍ਹਨਾ ਉਹ ਬੜਾ ਜ਼ਰੂਰੀ ਹੈ। ਜਦੋਂ ਇਹ ਪੜ੍ਹ ਲੈਣਗੇ ਤੇ ਫਿਰ ਸਾਰੇ ਉਹ ਜਿਹੜੇ ਕੜੇ, ਉਹ ਜਿਹੜੀ ਗੁਲਾਮੀ ਦੇ ਜ਼ਿਹਨਾਂ ਦੇ ਵਿੱਚ ਉਹ ਟੁੱਟਣਗੇ। ਸਾਡਾ ਸਮਾਜ ਇਹ ਨਹੀਂ ਚਾਹੁੰਦਾ ਕਿ ਉਹ ਕੜੇ ਟੁੱਟਣ, ਇਹ ਉਹਨਾਂ ਦੇ ਅੰਦਰ ਕੈਦ ਰੱਖਣਾ ਚਾਹੁੰਦਾ ਹੈ, ਕਿਉਂਕਿ ਇਹ ਸਮਾਜ ਉਹਨਾਂ ਨੂੰ ਮੰਗ ਕੇ ਦੇ ਰਹੀ ਹੈ, ਉਹਨਾਂ ਦੇ ਢਿੱਡ ਪਾਲ ਰਹੀ ਹੈ। ਉਹ ਵੱਡੇ ਹੋ ਰਹੇ, ਉਹਨਾਂ ਦੇ ਢਿੱਡ ਵੱਡੇ ਹੋ ਰਹੇ, ਇਹਨਾਂ ਦੇ ਸਿਰ ਛੋਟੇ ਹੋਣ ਤੇ ਦੇਖੋ ਜੀ, ਤੁਸੀਂ ਪੰਜਾਬੀ ਦਾ ਇੰਨਾ ਜ਼ਿਆਦਾ ਕਰ ਰਹੇ ਹੋ ਤੇ ਬਹੁਤ ਤੁਹਾਡੀ ਵਧੀਆ ਕੋਸ਼ਿਸ਼ ਹੈ। ਸਾਨੂੰ ਬਹੁਤ ਖੁਸ਼ੀ ਹੋਈ ਜਾਣ ਕੇ। ਤੁਹਾਡੇ ਕੋਲੋਂ ਇੱਕ ਗੱਲ ਜਾਣਨੀ ਸੀ ਅਸੀਂ ਕਿ ਜਿਵੇਂ ਆਪਾਂ ਗੱਲ ਕਰਦੇ ਬਾਬੇ ਫਰੀਦ ਤੋਂ ਲੈ ਕੇ ਪੀਰ ਖਵਾਜੇ ਤੱਕ ਪੰਜਾਬੀ ਦੇ ਵਿੱਚ, ਸ਼ਾਹਮੁਖੀ ਦੇ ਵਿੱਚ ਪੰਜਾਬੀ ਸਾਹਿਤ ਰਚਿਆ ਗਿਆ ਜੀ। ਕਿ ਇੱਥੇ ਦੇ ਜਿਹੜੇ ਸਕੂਲ ਤੇ ਯੂਨੀਵਰਸਿਟੀਆਂ ਆ, ਉਸ ਦਾ ਕੁਝ ਇੱਕ ਹਿੱਸਾ ਕਿਸੇ ਤਰ੍ਹਾਂ ਬੱਚੇ ਨੂੰ ਪੜ੍ਹਾਇਆ ਜਾਂਦਾ ਜਾਂ ਨਹੀਂ ਪੜ੍ਹਾਇਆ ਜਾਂਦਾ? ਜੇ ਪੜ੍ਹਾਇਆ ਜਾਂਦਾ ਤਾਂ ਉਹਦਾ ਸਾਨੂੰ ਕੀ ਬੈਨੀਫਿਟ ਹੈ? ਜੇ ਨਹੀਂ ਪੜ੍ਹਾਇਆ ਜਾਂਦਾ ਤੇ ਉਹਦਾ ਜਿਹੜਾ ਨੁਕਸਾਨ ਹੈ ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਆ। ਤਾਂ ਉਹ ਕਿਉਂ ਨਹੀਂ ਪੜ੍ਹਾਇਆ ਜਾਂਦਾ? ਜਿਹੜਾ ਥੋੜਾ ਜਿਹਾ ਸੰਖੇਪ ਵਿੱਚ ਸਾਨੂੰ ਜ਼ਰੂਰ ਦੱਸੋ। ਦੇਖੋ, ਇਹਦੇ ਵਿੱਚ ਬਿਲਕੁਲ ਨਹੀਂ ਪੜ੍ਹਾਈ ਜਾ ਰਹੀ। ਬੇਸਿਕ ਐਜੂਕੇਸ਼ਨ ਦੇ ਵਿੱਚ ਤਾਂ ਪੰਜਾਬੀ ਹੈ ਹੀ ਨਹੀਂ। ਜਦੋਂ ਅਸੀਂ ਇੰਟਰ ਦੇ ਵਿੱਚ ਆਉਂਦੇ ਹਾਂ ਤੇ ਉਹਦੇ ਵਿੱਚ ਥੋੜਾ ਜਿਹਾ ਇਹ ਹੈ ਕਿ ਆਪਸ਼ਨ ਸਬਜੈਕਟ ਦੇ ਤੌਰ ਤੇ ਰੱਖ ਦਿੱਤਾ ਜਾਂਦਾ। ਹੁਣ ਆਪਸ਼ਨ ਸਬਜੈਕਟ ਦੇ ਤੌਰ ਤੇ ਜਦੋਂ ਕਾਲਜ ਦੇ ਵਿੱਚ ਜਾਂ ਸਕੂਲ ਦੇ ਵਿੱਚ ਕੋਈ ਟੀਚਰ ਹੀ ਨਹੀਂ ਰੱਖਿਆ ਜਾਏਗਾ, ਪੜ੍ਹਾਇਆ ਹੀ ਨਹੀਂ ਜਾਏਗਾ, ਤਾਂ ਬੱਚੇ ਆਪਣੇ ਤੌਰ ਤੇ ਕਿਵੇਂ ਪੜ੍ਹਨਗੇ? ਉਹ ਜੰਮਦੇ ਇਤਨੇ ਹਾਫਿਜ਼ ਤਾਂ ਨਹੀਂ ਹੋਣਗੇ ਕੋਈ ਪੰਜਾਬੀ ਸਬਜੈਕਟ ਰੱਖਣਗੇ। ਫਿਰ ਇੱਥੇ ਮਾਸਟਰ ਲੈਵਲ ਤੇ ਆ ਕੇ ਪੰਜਾਬੀ ਦਾ ਮਜ਼ਮੂਨ ਦਿੱਤਾ ਗਿਆ ਹੈ। ਹੁਣ ਜਿਹੜਾ ਬੱਚਾ ਸ਼ੁਰੂ ਤੋਂ ਇਹ ਜਿਹੜੇ ਸਮਾਜ ਉਸ ਨੂੰ ਸਿਖਾਏਗਾ ਕਿ ਪੰਜਾਬੀ ਬੋਲੀ ਜੈਲਾਂ ਦੀ ਬੋਲੀ ਹੈ, ਜਦੋਂ ਇੱਥੋਂ ਦਾ ਮੀਡੀਆ ਜਿਹੜਾ ਹੈ ਉਹ ਇਸ ਗੱਲ ਤੇ ਟੋਕੇਗਾ ਕਿ ਉਹ ਤੁਮਨੇ ਪੰਜਾਬੀ ਨਹੀਂ ਬੋਲਣੀ, ਤੁਮ ਉਰਦੂ ਕਿਉਂ ਨਹੀਂ ਬੋਲ ਰਹੇ, ਤੁਮ ਤਾਂ ਪੜ੍ਹੇ ਲਿਖੇ ਹੋ। ਜਦੋਂ ਪੜ੍ਹੇ ਲਿਖੇ ਦੀ ਟਰਮ ਦੇ ਨਾਲ ਉਰਦੂ ਜੋੜੀ ਜਾਏਗੀ ਤਾਂ ਪੰਜਾਬੀ ਤੋਂ ਦੂਰ ਹੁੰਦਾ ਜਾਏਗਾ। ਹੁਣ ਜਦੋਂ ਐਮਏ ਦੇ ਵਿੱਚ ਜਾਏਗਾ ਤੇ ਉਹ ਪੰਜਾਬੀ ਪੜ੍ਹ ਵੀ ਲਏਗਾ ਨਾ, ਤੇ ਸਮਾਜ ਨੂੰ ਕੋਈ ਫਾਇਦਾ ਨਹੀਂ, ਪੰਜਾਬੀ ਨੂੰ ਕੋਈ ਫਾਇਦਾ ਨਹੀਂ। ਉਹ ਲੋਕ ਆਪਣੀ ਰੋਜ਼ੀ ਰੋਟੀ ਲਈ ਪੰਜਾਬੀ ਪੜ੍ਹ ਰਹੇ ਜਿਹੜੇ ਐਮਏ ਦੇ ਵਿੱਚ ਕਰ ਰਹੇ, ਉਹਨਾਂ ਨੂੰ ਲੈਕਚਰਸ਼ਿਪ ਮਿਲ ਜਾਏਗੀ, ਉਹਨਾਂ ਨੂੰ ਕਿਤੇ ਹੋਰ ਜਾਬ ਮਿਲ ਜਾਏਗੀ, ਲੇਕਿਨ ਉਹਨਾਂ ਦੀ ਕੰਟਰੀਬਿਊਸ਼ਨ ਕੋਈ 1-2% ਤੋਂ ਇਲਾਵਾ ਉਹ ਜ਼ੀਰੋ ਹੈ। ਸੋ ਜਦੋਂ ਤੱਕ ਅਗਰ ਪੰਜਾਬ ਨੂੰ ਫਾਇਦਾ ਹੋਏਗਾ, ਪੰਜਾਬੀ ਨੂੰ ਫਾਇਦਾ ਹੋਏਗਾ, ਤੇ ਉਹ ਬੱਚੇ ਨੂੰ ਮੁੜ ਤੋਂ ਉਸ ਨੂੰ ਲਾਣਾ ਪਏਗਾ। ਫਿਰ ਉਹਦੇ ਅੰਦਰ ਪੰਜਾਬ ਔਰ ਪੰਜਾਬੀਅਤ ਰਚੇਗੀ। ਇਹ ਸਾਰੇ ਸੂਫੀ ਰਚਨ।
ਸਾਡਾ ਮੰਨਣਾ ਜਿਵੇਂ ਕਿ ਵੀ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤੇ ਸਭ ਤੋਂ ਪਹਿਲਾਂ ਉਹਨੂੰ ਉਹਦੀ ਮਾਂ ਬੋਲੀ ਦੇ ਨਾਲੋਂ ਤੋੜ ਦਿੱਤਾ ਜਾਵੇ। ਕੀ ਤੁਸੀਂ ਵੀ ਇਸ ਗੱਲ ਨੂੰ ਇਸੇ ਨਜ਼ਰੀਏ ਦੇਖਦੇ ਆ? ਜਾਣੀ ਕਿ ਜਿਵੇਂ ਅਸੀਂ ਪੰਜਾਬੀ ਆ, ਸਿੱਖ ਆ, ਉਦੋਂ ਸਾਡੀ ਗੁਰਮੁਖੀ ਆ, ਕਿ ਗੁਰਮੁਖੀ ਨਾਲੋਂ ਜਾਂ ਸ਼ਾਹਮੁਖੀ ਨਾਲੋਂ ਪੰਜਾਬੀ ਇੱਧਰਲੇ ਪੰਜਾਬੀ ਨੂੰ ਅਲੱਗਾ ਕਰਦੇ ਹੋ ਤੇ ਉਹ ਆਪਣਾ ਕਲਚਰ, ਆਪਣੇ ਰੀਤ ਰਿਵਾਜ, ਆਪਣੇ ਵੱਡਿਆਂ ਦੀ ਦੇਣ, ਆਪਣਾ ਸਾਹਿਤ, ਉਹ ਸਭ ਕੁਝ ਤੋਂ ਅਲੱਗ ਹੋ ਜਾਏਗਾ ਤੇ ਆਟੋਮੈਟਿਕਲੀ ਜਿਹੜਾ ਆ ਉਹ ਦੂਸਰੇ ਪਾਸੇ ਦਾ ਝੁਕਾਅ ਹੋ ਜਾਏਗਾ ਤੇ ਉਹਨੂੰ ਜਹਿਲਾਂ ਦੀ ਬੋਲੀ ਜਾਂ ਘਟੀਆ ਬੋਲੀ ਕਹਿਣ ਤੱਕ ਵੀ ਗਿਰ ਜਾਏਗਾ। ਤੇ ਕੀ ਤੁਸੀਂ ਵੀ ਇਸ ਤਰ੍ਹਾਂ ਮਹਿਸੂਸ ਕਰਦੇ ਹੋ? ਮਸਲਾ ਇਹ ਹੈ ਕਿ ਸਾਡੇ ਕੋਲ ਸਾਡੀ ਜ਼ੁਬਾਨ ਜਿਹੜੀ ਨਾ ਖੋਲੇਗੀ ਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਔਰ ਕੁੱਲ ਦੁਨੀਆ ਦੇ ਜਿਹੜੇ ਆਲਮ ਨੇ ਇਹੀ ਕਹਿੰਦੇ ਨੇ, ਔਰ ਇਹ ਇੱਕ ਯੂਨੀਵਰਸਲ ਟਰੂਥ ਹੈ ਕਿ ਜੇ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤੇ ਉਹਦੀ ਮਾਂ ਬੋਲੀ ਉਹ ਖੋਲੋ। ਕਿਉਂਕਿ ਤਾਲੀਮ ਦੇ ਵਿੱਚ ਪੰਜਾਬੀ ਨਹੀਂ ਹੈ, ਸਰਕਾਰੀ ਦਰਬਾਰੇ ਪੰਜਾਬੀ ਨਹੀਂ ਹੈ, ਕਿਸੇ ਵੀ ਪਹਿਲੂ ਤੇ ਪੰਜਾਬੀ ਜਿਹੜੀ ਹੈ ਨਾ ਉਹ ਨਹੀਂ ਔਰ ਇਸਤੇਮਾਲ ਨਹੀਂ ਹੋ ਰਿਹਾ। ਉਹਦੀ ਵਜ੍ਹਾ ਕਰਕੇ ਘਰਾਂ ਦੇ ਵਿੱਚ ਵੀ ਪੰਜਾਬੀ ਘੱਟ ਤੋਂ ਘੱਟ ਜਿਹੜੀ ਹੈ ਨਾ ਵਰਤੀ ਜਾ ਰਹੀ। ਹੁਣ ਮਾਵਾਂ ਜਿਹੜੀਆਂ ਵੇਖਦੀਆਂ ਨੇ ਕਿ ਬੱਚੇ ਨੇ ਇੰਗਲਿਸ਼ ਮੀਡੀਅਮ ਸਕੂਲ ਜਾਣਾ ਹੈ ਜਾਂ ਉਰਦੂ ਮੀਡੀਅਮ ਜਾਣਾ ਹੈ, ਉਹਦੇ ਜ਼ਿਹਨ 'ਚ ਹੁੰਦਾ ਕਿ ਭਾਈ ਕੋਰੇਈਆਂ ਨੂੰ ਅਸੀਂ ਪੰਜਾਬੀ ਤੋਂ ਦੂਰ ਰੱਖ ਕੇ ਉਰਦੂ ਪੜ੍ਹਾਈਏ ਜਾਂ ਅੰਗਰੇਜ਼ੀ। ਹੁਣ ਤਾਂ ਅੰਗਰੇਜ਼ੀ ਦਾ ਵੀ ਰਿਵਾਜ ਸ਼ੁਰੂ ਹੋ ਗਿਆ, ਉਰਦੂ ਆਈ, ਉਰਦੂ ਤੋਂ ਬਾਅਦ ਇੱਕ ਉਰਦੂ ਅੰਗਰੇਜ਼ੀ ਮਿਕਸ ਲੈਂਗੁਏਜ ਆਈ। ਹੁਣ ਕਈ ਘਰਾਂ 'ਚ ਜਿਨ੍ਹਾਂ 'ਚ ਥੋੜ੍ਹੀ ਬਹੁਤ ਔਰਤ ਪੜ੍ਹੀ ਹੋਈ ਹੈ ਉਹਨੇ ਬੱਚਿਆਂ ਨੇ ਅੰਗਰੇਜ਼ੀ ਬੋਲਣੀ ਸ਼ੁਰੂ ਕਰ ਦਿੱਤੀ। ਹੁਣ ਜਿਹੜਾ ਬੱਚਾ ਪੰਜਾਬੀ ਛੱਡ ਕੇ ਉਰਦੂ ਪੜ੍ਹੇਗਾ ਜਾਂ ਉਰਦੂ ਛੱਡ ਕੇ ਅੱਗੋਂ ਅੰਗਰੇਜ਼ੀ ਪੜ੍ਹੇਗਾ, ਉਹ ਤਾਂ ਪੰਜਾਬੀ ਤੋਂ ਬਹੁਤ ਅੱਗੇ ਕੱਢ ਜਾਂਦਾ ਨਾ। ਉਹਦਾ ਫਿਰ ਆਪਣਾ ਕਲਚਰ ਵੀ ਖਤਮ, ਆਪਣੀ ਸ਼ਨਾਖਤ ਵੀ ਖਤਮ। ਜੋ ਬੱਚੇ ਦੀ ਸ਼ਨਾਖਤ ਖਤਮ ਹੋ ਜਾਏਗੀ, ਕਿਸੇ ਬੰਦੇ ਦੀ ਸ਼ਨਾਖਤ ਖਤਮ ਹੋ ਜਾਂਦੀ ਹੈ ਤਾਂ ਉਹਦਾ ਧਰਤੀ ਨਾਲ ਰਾਬਤਾ ਟੁੱਟ ਜਾਂਦਾ ਹੈ। ਸਭ ਤੋਂ ਵੱਡੀ ਚੀਜ਼ ਹੈ ਉਹਨੇ ਕੋਰਸ ਪੜ੍ਹੇਗਾ ਅੰਗਰੇਜ਼ੀ ਦੇ ਵਿੱਚ, ਅੰਗਰੇਜ਼ਾਂ ਦੀਆਂ ਗੱਲਾਂ ਹੋਣਗੀਆਂ, ਅੰਗਰੇਜ਼ਾਂ ਦੇ ਤਿਉਹਾਰਾਂ ਦਾ ਜ਼ਿਕਰ ਹੋਏਗਾ, ਉਹਨਾਂ ਦੇ ਮੁਲਕ ਦੇ ਮੌਸਮਾਂ ਦਾ ਜ਼ਿਕਰ ਹੋਏਗਾ, ਸ਼ਹਿਰਾਂ ਦਾ ਜ਼ਿਕਰ ਹੋਏਗਾ। ਉਹਨੂੰ ਆਪਣਾ ਮੁਲਕ, ਆਪਣਾ ਵਤਨ, ਆਪਣਾ ਪਿੰਡ ਭੈੜਾ ਲੱਗਣਾ ਸ਼ੁਰੂ ਹੋ ਜਾਏਗਾ। ਉਹ ਸਮਝੇਗਾ ਕਿ ਅਸੀਂ ਕੰਮ ਤਰ੍ਹਾਂ ਨੀਚ ਹਾਂ ਤੇ ਜੋ ਦੂਸਰੀਆਂ ਕੌਮਾਂ ਜਿਹੜੀਆਂ ਮਤਲਬ ਜਿਨ੍ਹਾਂ ਦਾ ਅਸੀਂ ਲਿਟਰੇਚਰ ਪੜ੍ਹ ਰਹੇ ਹਾਂ, ਜਿਨ੍ਹਾਂ ਦੀ ਜ਼ਬਾਨਾਂ ਪੜ੍ਹ ਰਹੀਆਂ, ਉਹ ਸਾਡੇ ਤੋਂ ਅੱਗੇ ਨੇ। ਤੇ ਇਸ ਵਜ੍ਹਾ ਕਰਕੇ ਇਹ ਤੁਸੀਂ ਬੜੀ ਸਹੀ ਗੱਲ ਕੀਤੀ ਹੈ ਕਿ ਰਾਬਤਾ ਟੁੱਟ ਜਾਂਦਾ ਜ਼ਮੀਨ ਦੇ ਨਾਲ, ਔਰ ਇੱਕ ਕੌਮ ਜਿਹੜੀ ਹੈ ਨਾ ਉਹ ਇੱਕ ਕੌਮ ਦੇ ਤੌਰ ਤੇ ਜ਼ਿੰਦਾ ਨਹੀਂ ਰਹਿ ਸਕਦੀ, ਉਹ ਕੌਮ ਬਦਲ ਜਾਂਦੀ। ਹੁਣ ਆਪਾਂ ਇੱਥੇ ਇੱਕ ਗੱਲ ਹੋਰ ਵੀ ਕਰਦੇ, ਜਿਵੇਂ ਅਸੀਂ ਉਧਰ ਪੰਜਾਬ 'ਚ ਮਹਿਸੂਸ ਕਰਦੇ, ਜਿਹੜੀ ਆ ਤੁਸੀਂ ਅੰਗਰੇਜ਼ੀ ਵਾਲੀ ਗੱਲ ਦੱਸੀ ਆ, ਸਾਡੇ ਵਿੱਚ ਚਲੋ ਉਰਦੂ ਨਹੀਂ ਆਉਂਦਾ, ਸਿੱਧਾ ਅੰਗਰੇਜ਼ੀ ਨੂੰ ਚਲੇ ਜਾਂਦੇ ਆ ਤੇ ਬੱਚੇ ਜਿਹੜੇ ਆ ਉਹ ਤਾਂ ਕੋਰੀਆਂ ਸਲੇਟਾਂ ਨੇ। ਜਦੋਂ ਬੱਚੇ ਨਵੇਂ ਪੈਦਾ ਹੁੰਦੇ ਆ, ਸਾਡੀ ਅਗਲੀ ਜਨਰੇਸ਼ਨ, ਉਹਨਾਂ ਨੂੰ ਕੁਝ ਪਤਾ ਨਹੀਂ ਹੁੰਦਾ ਤੇ ਅਸੀਂ ਇਸ ਦੇ ਵਿੱਚ ਅਕਸਰ ਸਮਝਦੇ ਜਿਹੜੇ ਬੱਚਿਆਂ ਦੇ ਮਾਂ-ਬਾਪ ਆ, ਜਿਹੜੇ ਉਹਨਾਂ ਨੂੰ ਪਾਲਣ ਹਾਰੇ, ਉਹਨਾਂ ਨੂੰ ਪਾਲਣ ਵਾਲੇ, ਉਹਨਾਂ ਨੂੰ ਜਿਹਨਾਂ ਨੇ ਉਹਨਾਂ ਨੂੰ ਵੱਡੇ ਕਰਨਾ ਆ, ਉਹਨਾਂ ਦਾ ਬਹੁਤ ਨੈਗੇਟਿਵ ਰੋਲ ਆ। ਤੇ ਕਿਉਂ ਨਾ ਜਿਹੜੀ ਬੱਚਿਆਂ ਦੇ ਨਾਲ ਅਸੀਂ ਕੋਸ਼ਿਸ਼ ਕਰਕੇ ਉਹਨਾਂ ਨੂੰ ਵੀ ਇਸ ਗੱਲ ਲਈ ਕਰੀਏ ਕਿ ਬੱਚਿਆਂ ਨੂੰ ਤੁਸੀਂ ਪੰਜਾਬੀ ਸਕੂਲਾਂ ਵਿੱਚ ਭੇਜੋ, ਨਾ ਕਿ ਇੰਗਲਿਸ਼ ਸਕੂਲਾਂ ਵਿੱਚ। ਠੀਕ ਹੈ, ਤੁਹਾਨੂੰ ਕਮਰਸ਼ੀਅਲੀ ਇੰਗਲਿਸ਼ ਦੀ ਜ਼ਰੂਰਤ ਹੈ, ਜ਼ਰੂਰ ਪੜ੍ਹਾਓ, ਪਰ ਆਪਣੀ ਜਿਹੜੀ ਮਾਂ ਬੋਲੀ ਹੈ ਉਹਨੂੰ ਵੀ ਪਿੱਛੇ ਨਾ ਛੱਡੋ। ਬੱਚੇ ਇੱਥੇ ਤੱਕ ਵੀ ਆ ਜਾਂਦਾ ਕਿ ਬੱਚੇ ਘਰ ਦੇ ਵਿੱਚ ਆ ਕੇ ਅਗਰ ਪੰਜਾਬੀ ਵਿੱਚ ਗੱਲ ਕਰਦੇ ਤੇ ਉਹਨਾਂ ਦੇ ਮਾਂ-ਬਾਪ ਵੀ ਕਹਿੰਦੇ ਕਿ ਉਰਦੂ ਮੈਂ ਬਾਤ ਕਰੇ ਜਾਂ ਫਿਰ ਅੰਗਰੇਜ਼ੀ ਵਿੱਚ ਬਾਤ ਕਰੇ, ਹੈਨਾ। ਤੇ ਉਹ ਚੀਜ਼ ਅਸੀਂ ਮਹਿਸੂਸ ਕਰਦੇ। ਤੁਸੀਂ ਇਹਦੇ ਬਾਰੇ ਕੀ ਸੋਚ ਸਕਦੇ ਹੋ, ਕਿਵੇਂ ਆਪਣਾ ਇੱਧਰ ਸੁਧਾਰ ਹੋ ਸਕਦਾ? ਦੇਖੋ ਤੁਹਾਡੇ ਕੋਲ ਤਾਂ ਹੈ ਨਾ, ਉੱਥੇ ਪੰਜਾਬੀ ਸਕੂਲ ਹੈ ਚੜ੍ਹਦੇ ਦੇ ਵਿੱਚ, ਲਹਿੰਦੇ ਦੇ ਵਿੱਚ ਤਾਂ ਪੰਜਾਬੀ ਸਕੂਲ ਦਾ ਕਨਸੈਪਟ ਹੀ ਨਹੀਂ ਹੈ ਨਾ, ਇੱਥੇ ਤਾਂ ਹੈ ਹੀ ਨਹੀਂ। ਸੋ ਇੱਥੋਂ ਤਾਂ ਜੜ੍ਹਾਂ ਤੋਂ ਹੀ ਕੱਪ ਦਿੱਤਾ ਗਿਆ, ਕੱਟ ਦਿੱਤਾ ਗਿਆ। ਅਸੀਂ ਤੇ ਚਾਹੁੰਦੇ ਹਾਂ ਕਿ ਇਹਨਾਂ ਸਕੂਲਾਂ ਦੇ ਵਿੱਚ ਇੱਕ ਸਬਜੈਕਟ ਦੇ ਤੌਰ ਤੇ ਹੀ ਸਹੀ, ਮਤਲਬ ਜਦੋਂ ਤੁਸੀਂ ਬੇਰਾਜੇ ਹੁੰਦੇ ਹੋ ਨਾ ਆਪਣੀ ਧਰਤੀ ਤੇ, ਤੁਹਾਡੇ ਰਾਜ ਖਤਮ ਹੁੰਦੇ ਨੇ ਤੇ ਤੁਸੀਂ ਮੁxtਲਿਫ ਜਿਹੜੀਆਂ ਇਸਤਸਾਲੀ ਕੂਤਾਂ ਹੁੰਦੇ ਨੇ ਉਹਨਾਂ ਦਾ ਆਲਾਕਾਰ ਬਣਦੇ ਹੋ, ਤਾਂ ਫਿਰ ਇਵੇਂ ਹੁੰਦਾ ਜਿਵੇਂ ਅੱਜ ਦੇ ਪੰਜਾਬ ਦੇ ਨਾਲ ਹੋ ਰਹੀ ਹੈ। ਲਹਿੰਦੇ ਦੀ ਸਿੱਧੀ ਬੋਲੀ ਪੜ੍ਹ ਰਹੀ ਆ ਜਿਹੜੀ ਇੱਕ ਵੱਡੀ ਕੌਮ ਪੰਜਾਬੀਆਂ ਤੋਂ ਬਾਅਦ ਹੈ, ਬਲੋਚੀ ਪੜ੍ਹ ਰਿਹਾ ਹੈ, ਪਸ਼ਤੋ ਜਿਹੜੇ ਪਠਾਨ ਹੈ ਉਹ ਆਪਣੀ ਜ਼ਬਾਨ ਪੜ੍ਹ ਰਹੇ। ਵਾਹਿਦ ਕੌਮ ਪਾਕਿਸਤਾਨ ਦੇ ਅੰਦਰ ਪੰਜਾਬੀ ਹੈ, ਔਰ ਪੰਜਾਬੀ ਨੂੰ ਤੋੜਿਆ ਇਸ ਲਈ ਗਿਆ ਵਾ ਕਿ ਉਹਨੂੰ ਉਸ ਤਬਕੇ ਨੇ ਆਪਣੇ ਉਹ ਖਾਬ ਦਿਖਾਏ, ਉਹ ਰਾਜ ਕਰਨ ਦੇ ਖਾਬ ਦਿਖਾਏ। ਹੁਣ ਜਿਹੜੀ ਇੱਥੋਂ ਦੀ ਐਸਟੈਬਲਿਸ਼ਮੈਂਟ ਹੈ ਉਹਦੇ ਵਿੱਚ ਬੇਸ਼ੱਕ ਬਾਕੀ ਲੋਕਾਂ ਤੇ ਬਾਕੀ ਸੂਬਿਆਂ ਦੇ ਲੋਕ ਵੀ ਹੈ, ਲੇਕਿਨ ਉਹਦੇ ਵਿੱਚ ਖਾਸ ਪੋਰਸ਼ਨ ਪੰਜਾਬੀਆਂ ਦਾ ਹੈ। ਉਹ ਲੋਕ ਅਗਰ ਚਾਹੁੰਦੇ ਵੀ ਹਨ ਤਾਂ ਜਿਹੜਾ ਪੰਜਾਬੀ ਖੁਦ ਹੈ, ਇੱਥੇ ਪਠਾਨ ਦਾ ਜਾਂ ਕਿਸੇ ਦਾ ਹੋਰ ਕੋਈ ਚੱਕਰ ਨਹੀਂ ਹੈ, ਕੋਈ ਬਲੋਚ ਦਾ ਜਾਂ ਕਿਸੇ ਦਾ, ਪੰਜਾਬੀ ਮੁਫਾਦ ਪ੍ਰਸਤੀ ਦੇ ਨਾਲ ਜੁੜਾ ਹੈ। ਇੱਥੋਂ ਜਿਹੜੇ ਧਰਤੀ ਦੇ ਗੱਦਾਰ ਹਨ, ਜਿਹੜੇ ਉਹੀ ਇਸ ਨੂੰ ਤੋੜ ਰਹੇ। ਸੋ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਸਕੂਲਾਂ ਦੇ ਵਿੱਚ ਆਏ, ਉਹੀ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਕੂਲਾਂ ਦੇ ਵਿੱਚ ਲਿਆਓ। ਇੰਗਲਿਸ਼ ਤੋਂ ਇਨਕਾਰ ਨਹੀਂ ਹੈ, ਇੱਕ ਇੰਟਰਨੈਸ਼ਨਲ ਜਿਹੜੀ ਲੈਂਗੁਏਜ ਹੁੰਦੀ ਹੈ ਉਹ ਪੜ੍ਹਨੀ ਚਾਹੀਦੀ ਹੈ,
ਔਰ ਇਹ ਜਿਹੜੀ ਇੱਕ ਸਾਡੇ 'ਚ ਇੱਕ ਇਜ਼ਾਫੀ ਐਕਸਟਰਾ ਲੈਂਗੁਏਜ ਆ ਗਈ ਹੈ ਨਾ, ਉਹ ਇਸ ਬੋਲੀ ਦਾ ਹੱਕ ਸਾਡੀ ਦਾ ਉਹ ਖਾ ਰਹੀ ਹੈ। ਇੰਗਲਿਸ਼ ਤੇ ਤਾਂ ਇਨਕਾਰ ਨਹੀਂ, ਇੰਗਲਿਸ਼ ਪੜ੍ਹ। ਸਾਡੇ ਵੀ ਇਹੀ ਮਸਲਾ ਹੈ ਕਿ ਸਾਡੇ ਜਿਹੜੇ ਆ ਕੋਈ ਸਾਨੂੰ ਪੰਜਾਬੀ ਸਕੂਲਾਂ ਵਿੱਚ ਨਹੀਂ ਪ੍ਰੋਬਲਮ, ਲੇਕਿਨ ਜਿਹੜੇ ਮਾਂ-ਬਾਪ ਆ ਉਹ ਅੱਜ ਕੱਲ੍ਹ ਸਕੂਲ ਪ੍ਰਾਈਵੇਟ ਬਣੇ ਹੋਏ ਆ ਜਿਹਨਾਂ ਵਿੱਚ ਸਿਰਫ ਇੰਗਲਿਸ਼ ਮੀਡੀਅਮ ਵਿੱਚ ਪੜ੍ਹਾਇਆ ਜਾਂਦਾ। ਪ੍ਰਾਈਵੇਟ ਸਕੂਲਾਂ ਨੇ ਬਹੁਤ ਜ਼ਿਆਦਾ ਕਰ ਉਹਨਾਂ ਨੇ ਸਾਡਾ ਕਾਫੀ, ਤੇ ਸਾਨੂੰ ਕੁਝ ਇਸ ਤਰ੍ਹਾਂ ਮਹਿਸੂਸ ਵੀ ਹੁੰਦਾ ਆ ਕਿ ਸਾਡਾ ਜਿਹੜਾ ਰਾਜ ਭਾਗ ਨਾ ਨਹੀਂ ਹੈਗਾ, ਸਾਡਾ ਆਪਣਾ ਪੰਜਾਬੀਆਂ ਦਾ ਕਿਸੇ ਟਾਈਮ ਦੇਸ਼ ਸੀ, ਦੇਸ਼ ਪੰਜਾਬ। ਜਦੋਂ ਸਾਡਾ ਦੇਸ਼ ਪੰਜਾਬ ਸੀ ਤੇ ਪੰਜਾਬੀ ਚਾਹੇ ਉਹ ਸ਼ਾਹਮੁਖੀ ਸੀ, ਚਾਹੇ ਦੂਸਰੀ, ਚਾਹੇ ਉਹ ਪੈਰਸਿਸ ਦੇ ਵਿੱਚ ਸੀ, ਲੇਕਿਨ ਸ਼ਾਹਮੁਖੀ ਵਿੱਚ ਪਾਬੰਦੀ ਨਹੀਂ ਸੀ ਉਸ ਵੇਲੇ, ਪੜ੍ਹੀ ਜਾ ਰਹੀ ਸੀ। ਜਿਵੇਂ ਕਿ ਅਸੀਂ ਆਪਣਾ ਰਾਜ ਗਵਾ ਲਿਆ ਤੇ ਸਾਨੂੰ ਇਸ ਤਰ੍ਹਾਂ ਹੱਥੇ ਕੀਤਾ ਜਾ ਰਿਹਾ ਕਿ ਦੁਬਾਰਾ ਅਸੀਂ ਆਪਣੇ ਰਾਜ ਦੀ ਗੱਲ ਨਾ ਕਰ ਸਕੀਏ। ਅਸੀਂ ਸਮਝਦੇ ਕਿ ਆਪਣੀ ਬੋਲੀ ਨੂੰ ਪਰਫੈਕਟ ਕਰਨ ਵਾਸਤੇ, ਅੱਗੇ ਵਧਾਉਣ ਦੇ ਵਾਸਤੇ ਸਾਨੂੰ ਰਾਜ ਭਾਗ ਦੀ ਵੀ ਬਹੁਤ ਜ਼ਰੂਰਤ ਆ, ਉੱਥੇ ਵੀ ਸਾਡੇ ਆਪਣੇ ਬੰਦੇ ਹੋਣੇ ਚਾਹੀਦੇ ਆ। ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਦੇਖੋ, ਪੋਲੀਟੀਕਲੀ ਪਾਵਰ ਤੋਂ ਬਗੈਰ ਤੇ ਕੋਈ ਚੀਜ਼ ਮੁਮਕਿਨ ਨਹੀਂ ਹੁੰਦੀ ਨਾ। ਇਸ ਲਈ ਉਹਦਾ ਪਹਿਲਾ ਸਟੈਪ ਹੁਣ ਕੀ ਹੈ ਕਿ ਪਬਲਿਕ ਦੇ ਵਿੱਚ ਅਵੇਅਰਨੈਸ ਦਿੱਤੀ ਜਾਵੇ, ਆਮ ਬੰਦੇ ਨੂੰ ਪਤਾ ਚੱਲੇ ਕਿ ਤੇਰੇ ਨਾਲ ਹੱਥ ਕੀ ਹੋਇਆ। ਹੁਣ ਆਪਣੇ ਨੁਮਾਇੰਦੇ ਚੁਣਦੇ, ਇੱਕ ਸਿਸਟਮ ਹੈ, ਇੱਕ ਡੈਮੋਕ੍ਰੈਟਿਕ ਸਿਸਟਮ ਪਾਕਿਸਤਾਨ ਦੇ ਵਿੱਚ। ਅਸੈਂਬਲੀਆਂ ਦੇ ਵਿੱਚ ਜਿਹੜੇ ਬੈਠੇ ਲੋਕ ਹਨ, ਉਹਨਾਂ ਦੇ ਨਾਲ ਆਮ ਬੰਦੇ ਕੋਲ ਜਦੋਂ ਵੋਟ ਮੰਗਣ ਜਾਣਗੇ ਤੇ ਜਦੋਂ ਉਹਦੇ ਅੰਦਰੋਂ ਕੁਐਸਚਨ ਇਹ ਸਵਾਲ ਆਏਗਾ ਕਿ ਭਾਈ ਮੈਂ ਤੈਨੂੰ ਵੋਟ ਤਾਂ ਦੇ ਰਹੀ ਹਾਂ ਲੇਕਿਨ ਮੇਰੀ ਕੋਈ ਬੋਲੀ ਦਾ ਕੁਝ, ਮੇਰੇ ਪੰਜਾਬ ਦੇ ਬਾਰੇ ਵੀ ਤੂੰ ਸੋਚ, ਮੇਰੇ ਮੁਫਾਦਾਤ ਦੇ ਬਾਰੇ ਤੂੰ ਸੋਚ ਨਹੀਂ ਰਹੀ ਹੈ। ਜਿਹੜੇ ਕੌਮ ਬਣਾਉਂਦੇ ਨੇ, ਮੈਨੂੰ ਤਾਂ ਕੌਮੀ ਤਸ਼ੱਖੁਸ, ਜਿਹੜੀ ਮੇਰੀ ਆਇਡੈਂਟੀਟੀ ਕ੍ਰਾਈਸਿਸ ਹੈ, ਉਸ ਦਾ ਤੂੰ ਸ਼ਿਕਾਰ ਕਰ ਰਹੀ ਹੈ ਤੇ ਮੈਂ ਤੈਨੂੰ ਵੋਟ ਕਿਉਂ ਦੇਵਾਂ? ਜਦੋਂ ਪਬਲਿਕ ਤੋਂ ਇਹ ਕੁਐਸਚਨ ਆਏਗਾ ਤੇ ਜਦੋਂ ਅਸੈਂਬਲੀਆਂ ਦੇ ਵਿੱਚ ਆਉਣਗੇ ਉਦੋਂ ਉਹਨਾਂ ਦੇ ਜ਼ਿਹਨਾਂ ਦੇ ਵਿੱਚ ਹੋਏਗਾ। ਇਸ ਲਈ ਸਾਡੀ ਕੋਸ਼ਿਸ਼ ਇਹ ਹੈ ਕਿ ਆਮ ਪਬਲਿਕ ਨੂੰ ਇਸ ਤੋਂ ਜਾਗ੍ਰਿਤੀ ਦਿੱਤੀ ਜਾਵੇ। ਤੇ ਬਾਕੀ ਇਹਦੇ ਤੇ ਕੁਝ ਐਡ, ਰਾਣਾ ਸਾਹਿਬ ਤੁਸੀਂ ਕੁਝ ਕਰਨਾ ਚਾਹੋ ਸ਼ਾਰਟਲੀ? ਹਾਂਜੀ ਬਰੋ, ਮੈਂ ਸ਼ਾਰਟਲੀ ਇਹ ਕਹਾਂਗਾ ਜੀ, ਅਕਵਾਮੇ ਮੁਤੱਹਦਾ ਦਾ UNO ਦਾ ਅਦਾਰਾ ਯੂਨੀਸੈਫ ਹੈ, ਉਹਨੇ ਬਕਾਇਦਾ ਆਪਣੇ ਚਾਰਟਰ 'ਚ ਲਿਖਿਆ ਹੈ ਕਿ ਸਹੀ ਐਕਸਪ੍ਰੈਸ਼ਨ ਮਦਰ ਲੈਂਗੁਏਜ ਦੇ ਵਿੱਚ ਹੁੰਦਾ ਹੈ। ਬਿਲਕੁਲ। ਇੱਕ ਬੜੀ ਗੱਲ ਮਸ਼ਹੂਰ ਹੈ ਕਿ ਇੱਕ ਸਾਡਾ ਪੰਜਾਬੀ ਕਿਸੇ ਅੰਗਰੇਜ਼ ਨਾਲ ਇੰਗਲੈਂਡ 'ਚ ਲੜ ਪਿਆ ਤਾਂ ਉਹਨੇ ਉਹਨੂੰ ਕਿਹਾ ਕਿ ਯੂ ਬਾਸਟਰ ਸਟੂਪਿਡ ਐਂਡ ਮੋਰ ਓਵਰ, ਤੇਰੀ ਮਾਂ ਦੀ ਫਲਾਂ ਫਲਾਂ, ਯਾਨੀ ਉਹਦੀ ਤਸੱਲੀ ਤਾਂ ਹੋਈ, ਜਿਹੜੀ ਅੰਦਰੋਂ ਗੱਲ ਨਿਕਲੇਗੀ ਨਾ ਉਹ ਇਸ ਤਰ੍ਹਾਂ ਦੀ ਹੋਏਗੀ। ਦੂਸਰੀ ਇੱਕ ਬਹੁਤ ਬੜੀ ਮਿਸਾਲ ਹੈ, ਤੁਸੀਂ ਸ਼ਾਇਦ ਅਬਦੁਲ ਕਲਾਮ ਆਜ਼ਾਦ ਨੂੰ ਜਾਣਦੇ ਹੋ, ਇੰਡੀਆ ਦਾ ਪਹਿਲਾ ਐਜੂਕੇਸ਼ਨ ਮਿਨਿਸਟਰ ਸੀ, ਕਾਂਗਰਸ ਦਾ ਸਦਰ ਸੀ। ਉਹਦੇ ਕੋਲ ਇੱਕ ਅੰਗਰੇਜ਼ ਉਹਦਾ ਇੰਟਰਵਿਊ ਲੈਣ ਆਇਆ ਤਾਂ ਉਹਨੇ ਇੱਕ ਤਰਜਮਾ ਕਰਨ ਵਾਲਾ ਕੋਲ ਬਿਠਾਇਆ, ਮੌਲਾਨਾ ਸਾਹਿਬ ਉਹਨੂੰ ਆਪਣੀ ਜ਼ੁਬਾਨ ਦੇ ਵਿੱਚ ਗੱਲ ਕਰਨ, ਉਹ ਅੱਗੇ ਅੰਗਰੇਜ਼ ਨੂੰ ਦੱਸੇ। ਇੱਕ ਵਾਰੀ ਉਹਨੇ ਮੌਲਾਨਾ ਨੇ ਮਹਿਸੂਸ ਕੀਤਾ ਕਿ ਇਹ ਤਰਜਮਾ ਨੇ ਠੀਕ ਨਹੀਂ ਕੀਤਾ, ਉਹਨੇ ਫੌਰੀ ਤੌਰ ਤੇ ਆਪਣੇ ਮੁਤਰਜਮ ਨੂੰ ਕਿਹਾ ਕਿ ਨਹੀਂ, ਇਹਦੀ ਇੰਗਲਿਸ਼ ਹੈ ਇੰਜ ਨਹੀਂ ਹੈ। ਤਾਂ ਅੰਗਰੇਜ਼ ਬੜਾ ਹੈਰਾਨ ਹੋਇਆ। ਉਹਨੇ ਕਿਹਾ ਜੀ ਮੌਲਾਨਾ ਸਾਹਿਬ, ਤੁਹਾਨੂੰ ਅਗਰ ਅੰਗਰੇਜ਼ੀ ਆਉਂਦੀ ਹੈ ਤੇ ਫਿਰ ਤੁਸੀਂ ਖੁਦ ਕਿਉਂ ਨਹੀਂ ਬੋਲਦੇ? ਉਹਨੇ ਕਿਹਾ ਤੂੰ 5000 ਮੀਲ ਦੂਰੋਂ ਆ ਕੇ ਆਪਣੀ ਮਾਂ ਬੋਲੀ ਬੋਲ ਰਹੇ, ਮੈਂ ਘਰ ਬੈਠੇ ਕਿਉਂ ਛੱਡਾਂ? ਇਹਦੇ ਮਤਲਬ ਲੁਬੇ ਲਵਾਬ ਇਹ ਹੈ ਕਿ ਸਹੀ ਐਕਸਪ੍ਰੈਸ਼ਨ ਮਾਂ ਬੋਲੀ ਦੇ ਵਿੱਚ ਆਪਣੀ ਬੋਲੀ ਛੱਡ ਕੇ ਦੂਜੇ ਦੀ। ਹੁਣ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ, ਜਿਹੜੀ ਗੱਲ ਕੀਤੀ ਹੈ, ਅਸੀਂ ਹੁਣ ਪਾਕਿਸਤਾਨ ਦੇ ਜਦੋਂ 6ਵੀਂ 7ਵੀਂ 'ਚ ਹੋਏ ਹਾਂ, ਸਾਡੇ ਪੱਲੇ ਉਰਦੂ ਦੇ ਸ਼ਾਇਰ ਪੈ ਗਏ, ਗੰਭੀਰ ਦਰਦ, ਗੰਭੀਰ ਤੱਕੀ, ਕੋਈ ਗੱਲ ਕਿਸੇ ਨੂੰ ਪਤਾ ਹੀ ਨਹੀਂ ਕਿ ਵਾਰਿਸ ਸ਼ਾਹ ਨੇ ਕੀ ਕਿਹਾ, ਬੁੱਲੇ ਸ਼ਾਹ ਨੇ ਕੀ ਕਿਹਾ। ਬੋਲਦੇ ਵੀ ਪੰਜਾਬੀ ਵਿਗਾੜਤੀ ਨਹੀਂ, ਮਤਲਬ ਤੁਸੀਂ ਵਾਰਿਸ ਸ਼ਾਹ ਦਾ ਕਲਾਮ ਚੱਕ ਕੇ ਦੇਖ ਲਓ, ਤੁਸੀਂ ਸ਼ੇਕਸਪੀਅਰ ਤੁੱਕੇ ਘੱਟ ਨਹੀਂ ਪਾਓਗੇ। ਪੰਜਾਬ ਟੋਟਲ ਪੰਜਾਬ ਦਾ ਅਗਰ ਤੁਸੀਂ ਨੌਲੇਜ ਲੈਣਾ ਹੈ ਤਾਂ ਹੀਰ ਵਾਰਿਸ ਸ਼ਾਹ ਦੇ ਵਿੱਚ ਹੈ। ਉਹ ਸਿਰਫ ਇਸ਼ਕੀਆ ਕਹਾਣੀ ਨਹੀਂ, ਉਹਦੇ 'ਚ ਜ਼ਾਤਾਂ ਦਾ ਜ਼ਿਕਰ ਹੈ। ਮਿਸਾਲ ਦੇ ਤੌਰ ਤੇ ਜੱਟਾਂ ਵਾਂਗ ਨਾ ਜ਼ਾਤ ਕੁਰਖਤ ਕੋਈ, ਤੇ ਨਾਜ਼ਕ ਤਵਾ ਨਾ ਮੁਸ਼ਕਫੂਰ ਜਿਹਾ, ਤੇ ਵਾਰਿਸ ਸ਼ਾਹ ਜਿਹਾ ਗੁਨਾਹਗਾਰ ਨਹੀਂ, ਤੇ ਬਖਸ਼ਣਹਾਰ ਨਾ ਰੱਬ ਗਫੂਰ ਜਿਹਾ। ਅਗਰ ਜ਼ਾਤਾਂ ਦਾ ਉਹਨੇ ਕੀਤਾ, ਉਹ ਕੀਤਾ 20 ਤੋਂ 25 ਉਹਨੇ ਇਲਾਜ ਦੱਸੇ ਨੇ ਜਾ, ਜਿਹੜੀ ਤੁਹਾਡੀਆਂ ਆਮ ਬਿਮਾਰੀਆਂ ਨੇ। ਕਾਵਾਂ ਦੀਆਂ ਉਹਨੇ ਘਾਹ ਦੀਆਂ ਕਿਸਮਾਂ ਦੱਸੀਆਂ ਨੇ, ਪਤਾ ਨਹੀਂ ਕੀ ਦੱਸਿਆ ਉਹਨੇ। ਇਟਲੀ ਦਾ ਜ਼ਿਕਰ ਕੀਤਾ, ਚੀਨ ਦਾ ਜ਼ਿਕਰ ਕੀਤਾ ਉਹਨੇ ਉਹਦੇ ਵਿੱਚ ਨਾ। ਇਸ ਵਾਸਤੇ ਮਤਲਬ ਅਸੀਂ, ਸਾਡੇ ਬਦਕਿਸਮਤੀ ਹੈ ਪੰਜਾਬੀਆਂ ਦਾ, ਸਾਨੂੰ ਆਪਣੇ ਵੜਕਿਆਂ ਦਾ ਇਸਲਾਮ ਦਾ ਪਤਾ ਹੀ ਨਹੀਂ ਹੈ। ਅੱਲਾਹ ਤੁਹਾਡੀ ਕੋਸ਼ਿਸ਼ਾਂ ਨੂੰ ਦੂਰ ਪੈਣ ਜੀ ਬਸ ਜੀ, ਪੰਜਾਬੀ ਹੋਵੇ, ਆਪਣੀ ਜ਼ੁਬਾਨ ਹੋਵੇ ਤੇ ਆਪਣੀ ਜ਼ੁਬਾਨ ਵਿੱਚ ਆਪਣਾ ਕਲਚਰ ਹੋਵੇ ਲੁਕਿਆ ਹੋਇਆ। ਸ਼ੁਕਰੀਆ ਜੀ ਸਾਰੇ ਦੋਸਤਾਂ ਦਾ। ਧੰਨਵਾਦ।